ਮੂਸੇਵਾਲੇ ਦੇ ਮਾਪੇ ਜਲੰਧਰ ਦੇ ਵਿੱਚ 2 ਦਿਨ ਲਾ ਕੇ ਗਏ ਨੇ। ਕਿਹਾ ਤਾਂ ਜਾ ਰਿਹਾ ਕਿ ਸੱਟ ਭਾਰੀ ਮਾਰ ਗਏ ਨੇ ਸੱਤਾਧਾਰੀ ਪਾਰਟੀ ਨੂੰ, ਪਰ ਦਾਅਵੇ ਇਹ ਵੀ ਹੋ ਰਹੇ ਨੇ ਕਿ ਉਹਨਾਂ ਨੂੰ ਹਿਰਾਸਤ ਦੇ ਵਿੱਚ ਜਾਂ ਫਿਰ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ। ਕੀ ਮਾਜਰਾ ਹੈ? ਤੇ ਦੇਖੋ ਉਹਦਾ ਜਿਹੜਾ ਮਾਮਲਾ ਹੈ ਨਾ, ਉਹ ਕਾਫੀ ਰੌਲਾ ਪਿਆ ਸੀਗਾ, ਕਾਫੀ ਜ਼ਿਆਦਾ ਰੌਲਾ ਪੈ ਗਿਆ ਕਿ ਬਈ ਇਦਾਂ ਹੋ ਗਿਆ ਉਦਾਂ ਹੋ ਗਿਆ। ਪਰ ਜਦੋਂ ਸਾਡੀ ਟੀਮ ਨੇ ਉਹਨਾਂ ਦੇ ਨਾਲ ਸੰਪਰਕ ਕੀਤਾ ਸੀਗਾ ਤਾਂ ਉਹਨਾਂ ਨੇ ਦੱਸਿਆ ਸੀਗਾ ਕਿ ਉਹ ਠੀਕ ਠਾਕ ਨੇ, ਨਾ ਹੀ ਉਹਨਾਂ ਦਾ ਕੋਈ ਜਲੰਧਰ ਜਾਣ ਦਾ ਅੱਜ ਪ੍ਰੋਗਰਾਮ ਸੀਗਾ। ਉਹ ਤਾਂ ਦੱਸਿਆ ਕਿ ਦੋਨਾਂ ਜੀਆਂ ਚੋਂ ਇੱਕ ਘਰੇ ਹੈ ਤੇ ਦੂਸਰਾ ਦਵਾਈ ਲੈਣ ਗਿਆ ਹੋਇਆ। ਇਹ ਗੱਲ ਕਿੱਥੋਂ ਨਿਕਲੀ ਆ ਹੁਣ ਸਮਝ ਤੋਂ ਪਰੇ ਆ ਜੀ, ਸਮਝ ਤੋਂ ਪਰੇ ਆ ਕਿ ਇਹੋ ਜਿਹੀਆਂ ਅਫਵਾਹਾਂ ਜਿਹੜੀਆਂ ਨੇ ਉਹ ਕਿਉਂ ਲੋਕ ਛੱਡ ਦਿੰਦੇ ਆ। ਅਸਲ ਦੇ ਵਿੱਚ ਕੀ ਹੈ ਕਿ ਜਲੰਧਰ ਦੇ ਹੀ ਇੱਕ ਸਥਾਨਕ ਕਾਂਗਰਸੀ ਨੇ ਦਾਅਵਾ ਕਰ ਦਿੱਤਾ, ਜਿਹੜਾ ਕਿ ਜੇ ਤੁਸੀਂ ਦੇਖੋਗੇ ਤਾਂ ਬਈ ਖਬਰਾਂ 'ਚ ਵੀ ਅੱਜ ਖਾਸਾ ਲੱਗਿਆ ਪਿਆ। ਤਾਂ ਉਹਨੇ ਇਹ ਦਾਅਵਾ ਕਰ ਦਿੱਤਾ ਕਿ ਇਹ ਜਲੰਧਰ ਨੂੰ ਜਦ ਆ ਰਹੇ ਸੀਗੇ ਤਾਂ ਰਸਤੇ ਦੇ ਵਿੱਚ ਪੁਲਿਸ ਨੇ ਇਹਨਾਂ ਨੂੰ ਕਸਟਡੀ 'ਚ ਲੈ ਲਿਆ ਜੀ, ਤੇ ਉਸ ਤੋਂ ਬਾਅਦ ਅਣਦੱਸੀ ਥਾਂ ਤੇ ਲੈ ਗਏ ਨੇ। ਤੇ ਗੱਲ ਜਿਹੜੀ ਹੈ ਕਿ ਕੋਈ ਸਮਝ ਨਹੀਂ ਆ ਰਹੀ ਜੀ। ਖੈਰ, ਤਾਂ ਇਸ ਮਾਮਲੇ ਦੇ ਵਿੱਚ ਫਿਰ ਜਦੋਂ ਉਹਨਾਂ ਨਾਲ ਸੰਪਰਕ ਕੀਤਾ ਗਿਆ, ਉਹਨਾਂ ਨੇ ਕਿਹਾ ਕਿ ਨਹੀਂ ਕੋਈ ਇਹੋ ਜਿਹਾ ਤਾਂ ਹੈ ਹੀ ਨਹੀਂ ਸੀਗਾ, ਅੱਜ ਦਾ ਪ੍ਰੋਗਰਾਮ ਹੀ ਹੈ ਨਹੀਂ ਸੀਗਾ। ਤੇ ਹੁਣ ਸਾਫ਼ ਹੋ ਗਿਆ, ਸਪਸ਼ਟ ਹੋ ਗਿਆ ਕਿ ਇਹ ਅਫਵਾਹ ਸੀ। ਪਰ ਇਹ ਅਫਵਾਹ ਇੱਕ ਕਾਂਗਰਸੀ ਤੇ ਹਵਾਲੇ ਨਾਲ ਫੈਲਾਈ ਜਾਵੇ ਗੁਰਪ੍ਰੀਤ ਜੀ, ਇਹ ਕੋਈ ਚੀਜ਼ ਠੀਕ ਨਹੀਂ ਹੈ ਜੀ ਜੀ। ਕਿਉਂਕਿ ਇੱਕ ਨਿਊਜ਼ ਵੈਬਸਾਈਟ ਨੇ, ਭਾਸਕਰ ਨਿਊਜ਼ ਵੈਬਸਾਈਟ ਨੇ ਬਕਾਇਦਾ ਰਜਿੰਦਰ ਬੇਰੀ ਕਾਂਗਰਸੀ ਆਗੂ ਦਾ ਨਾਮ ਲੈ ਕੇ ਲਿਖਿਆ ਕਿ ਜੀ ਉਹਨਾਂ ਨੇ ਜੋਤੀ ਚੌਂਕ ਦੇ ਵਿੱਚ ਆਉਣਾ ਸੀ ਕਿਸੇ ਕਾਂਗਰਸੀ ਕਾਉਂਸਲਰ ਦੇ ਪ੍ਰੋਗਰਾਮ 'ਚ, ਤੇ ਰਾਹ 'ਚ ਉਹਨਾਂ ਨੂੰ ਡਿਟੇਨ ਕੀਤਾ ਗਿਆ। ਹੁਣ ਤੁਸੀਂ ਦੇਖੋ ਕਿ ਸਿੱਧੂ ਮੂਸੇਵਾਲੇ ਦੀ ਫੈਮਿਲੀ ਬੇਸ਼ੱਕ ਕਾਂਗਰਸੀ ਹੈ ਤੇ ਐਲਾਨੀਆ ਕਾਂਗਰਸੀ ਹੈ, ਪਰ ਬਾਵਜੂਦ ਇਸ ਦੇ ਉਹਨਾਂ ਨੇ ਇੱਕ ਧਿਰ ਦੀ ਸਿੱਧੀ ਸਪੋਰਟ ਨਹੀਂ ਕੀਤੀ। ਹਾਲਾਂਕਿ ਇਹ ਆਪਾਂ ਨੂੰ ਵੀ ਪਤਾ ਕਿ ਸਿੱਧਾ ਫਾਇਦਾ ਜੋ ਆਮ ਆਦਮੀ ਪਾਰਟੀ ਨਾਲ ਫਸਵੀਂ ਟੱਕਰ 'ਚ ਹੋਏਗਾ ਜਿਹੜਾ, ਤਾਂ ਉਹਨੂੰ ਹੋਏਗਾ, ਚਾਹੇ ਉਹ ਅਕਾਲੀ ਬਸਪਾ ਆ ਜਾਵੇ ਤੇ ਚਾਹੇ ਕਾਂਗਰਸ, ਜਿਵੇਂ ਆਪਾਂ ਮੰਨ ਕੇ ਚੱਲ ਰਹੇ ਹਾਂ। ਤਾਂ ਗੱਲ ਇਹ ਆ ਕਿ ਬਈ ਹੁਣ ਇਹ ਜਿਹੜੀ ਗੱਲ ਕਹਿਣੀ, ਉਹ ਸਿੱਧੇ ਤੌਰ ਤੇ ਆਪਾਂ ਜੇ ਦੇਖੀਏ ਤਾਂ ਉਹਨਾਂ ਦੀ ਜੋ ਉਹਨਾਂ ਨੇ ਹੁਣ ਮੁਖਾਲਫਤ ਕੀਤੀ, ਕਿਆ ਸਾਡੀ ਜਿਹੜੀ ਹੈ ਉਹ ਸਿਰਫ ਸਰਕਾਰ ਦੇ ਨਾਲ ਮੁਖਾਲਫ ਹੈ, ਸਾਡੀ ਮੁਖਾਲਫਤ ਸਿਰਫ ਸੱਤਾਧਾਰੀਆਂ ਨਾਲ ਆ। ਪਰੰਤੂ ਇੱਥੇ ਕਹਾਣੀ ਬਿਲਕੁਲ ਪਲਟ ਦਿੱਤੀ। ਹੁਣ ਬਾਅਦ ਦੇ ਵਿੱਚ ਇਹ ਅਫਵਾਹ ਨਿਕਲੀ ਹੈ ਤਾਂ ਕਾਂਗਰਸ ਨੂੰ ਬਿਲਕੁਲ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਕਿ ਤੁਸੀਂ ਝੂਠਾ ਦਾਅਵਾ ਕਿਉਂ ਕੀਤਾ, ਤੁਹਾਡੇ ਲੀਡਰ ਨੇ ਅਜਿਹਾ ਕਿਉਂ ਕੀਤਾ। ਕਿਉਂਕਿ ਜਾਂ ਤਾਂ ਵੈਬਸਾਈਟ ਨੇ ਫਿਰ ਗਲਤ ਲਿਖਿਆ, ਜੇ ਉਹਨੇ ਗਲਤ ਲਿਖਿਆ ਤੇ ਤੁਹਾਡਾ ਖੰਡਨ ਜ਼ਰੂਰ ਆ ਜਾਣਾ ਚਾਹੀਦਾ ਸੀਗਾ, ਜਾਂ ਉਹਨਾਂ ਦਾ ਖੰਡਨ ਆ ਜਾਣਾ ਚਾਹੀਦਾ ਸੀਗਾ। ਪਰ ਬਹੁਤ ਦੇਰ ਬਾਅਦ ਹੁਣ ਚਲੋ ਇਹ ਤੇ ਆਪਾਂ ਕਨਫਰਮ ਖੁਦ ਕੀਤਾ ਕਿ ਉਹ ਠੀਕ ਠਾਕ ਨੇ, ਤੇ ਨਾ ਹੀ ਉਹਨਾਂ ਦਾ ਅੱਜ ਕੋਈ ਜਲੰਧਰ ਜਾਣ ਦਾ ਪ੍ਰੋਗਰਾਮ ਸੀ। ਪਰ ਕਾਂਗਰਸੀ ਨੇ ਜੇ ਕੋਈ ਗੱਲ ਕੀਤੀ ਹੈ ਤਾਂ ਮੈਂ ਸਮਝਦਾ ਬਹੁਤ ਘਟੀਆ ਗੱਲ ਹੈ ਜੀ। ਇਹ ਤਾਂ ਹੈ, ਕਿਉਂਕਿ ਉਹਨਾਂ ਦਾ 2 ਦਿਨ ਦਾ ਪ੍ਰੋਗਰਾਮ ਸੀ, ਉਸ ਤੋਂ ਬਾਅਦ ਉਹ ਵਾਪਸ ਚਲੇ ਗਏ। ਉਹਨਾਂ ਦਾ ਜੇ ਹੁੰਦਾ ਪ੍ਰੋਗਰਾਮ ਤਾਂ ਪਹਿਲਾਂ ਹੀ ਉਹ ਰੁਕ ਸਕਦੇ ਸੀ, ਅਗਲੇ ਦਿਨ ਦਾ ਪ੍ਰੋਗਰਾਮ ਵੀ ਅਟੈਂਡ ਕਰਕੇ ਜਾ ਸਕਦੇ ਸੀ।